ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਅਸਲਾਮੁ ਅਲੈਕੁਮ ਜੀ। ਕਿਵੇਂ ਆ ਜੀ ਸਾਰੇ? ਆਸ ਕਰਦੇ ਆ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੁਆ ਕਰਦੇ ਆ ਵੀ ਮਾਲਕ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਜੀ, ਪੰਜਾਬੀ ਬੈਸਟ ਫਾਰ ਐਵਰ ਤੋਂ ਜੀ ਕਰਦੇ ਆ ਜੀ ਆਪਣਾ ਅੱਜ ਦਾ ਵਲੌਗ ਸ਼ੁਰੂ। ਕਿਉਂ ਜੀ ਰਾਣਾ ਸਾਹਿਬ? 100 ਡੇਜ਼ 100 ਦਿਨਾਂ ਵਾਲਾ ਜਿਹੜਾ ਸਾਡਾ ਕੰਮ ਆ, ਚੈਲੰਜ ਆ ਉਹਦਾ, ਤੇ ਜੁੜੇ ਰਹੋ ਸਾਡੇ ਨਾਲ, ਵਲੌਗ ਪੂਰਾ ਦੇਖਿਆ ਕਰੋ। ਤੇ ਰਾਣਾ ਸਾਹਿਬ ਜੀ, ਇਹ ਤਾਂ ਹੁਣ ਸਾਰਿਆਂ ਨੂੰ ਹੀ ਪਤਾ ਵੀ ਇਹ 100 ਡੇ ਚੈਲੰਜ ਚੱਲ ਰਿਹਾ ਵਾ ਤੇ ਇਹਦਾ ਅੱਜ ਨਾ 33ਵਾਂ ਦਿਨ ਆ। 1/3 ਜਿਹੜਾ ਨਾ ਹੋ ਗਿਆ ਵਾ ਮੁਕੰਮਲ ਹੈ। ਤੇ ਲੇਕਿਨ ਮੈਨੂੰ ਹਲੇ ਏਡੀ ਪਰੇਸ਼ਾਨੀ ਕੋਈ ਨਹੀਂ ਹੈ, ਕਿਉਂਕਿ ਕਿਸੇ ਕੰਮ ਦਾ ਕਹਿੰਦੇ ਨਾ ਅਸੂਲ ਇਹ ਆ ਕਿ 60% ਤੋਂ 70% ਨਾ ਜਿਹੜਾ ਪ੍ਰੀ ਪ੍ਰੋਡਕਸ਼ਨ ਹੁੰਦਾ ਵਾ, ਜਿਹੜੀ ਤਿਆਰੀ ਪਲੈਨਿੰਗ ਜਿਹੜੀ ਹੈ ਨਾ, ਉਹ 10% ਹੁੰਦਾ ਵਾ ਉਹ ਕੰਮ ਦਾ, ਬਾਕੀ ਅੱਗੇ ਉਹਨੂੰ ਕੰਮ ਨੂੰ ਸਾਂਭਣ ਦਾ ਜਿਹੜਾ ਵਾ ਨਾ 20%। ਯਾਨੀ ਕਿ ਜਿਸ ਤਰ੍ਹਾਂ ਫਿਲਮ 'ਚ ਅਸੀਂ ਕਰਦੇ ਆ ਨਾ ਵੀ ਪਹਿਲੇ ਇੱਕ ਸਕ੍ਰਿਪਟ ਆ, ਉਸ ਤੋਂ ਬਾਅਦ ਉਹ ਸ਼ੂਟਿੰਗ ਆ, ਫਿਰ ਐਡੀਟਿੰਗ ਆ। ਇਹ ਤੁਹਾਡਾ ਸ਼ੂਟ ਹੈ, ਇਹ ਤੁਹਾਡੀ ਉਹ ਆ? ਹਾਂ, ਇਹ ਸਕ੍ਰਿਪਟ ਚੱਲ ਰਿਹਾ। ਸਕ੍ਰਿਪਟ ਚੱਲ ਰਿਹਾ ਤੇ ਇਸ ਕਰਕੇ ਸਕ੍ਰਿਪਟ ਦਾ ਤਕਰੀਬਨ ਅੱਧਾ ਹਿੱਸਾ ਜਿਹੜਾ ਵਾ ਨਾ ਉਹ ਹੋ ਗਿਆ ਵਾ। 33 ਦਿਨ ਮੇਰੇ ਖਿਆਲ 'ਚ 65 ਦਿਨ ਜਿਹੜੇ ਆ ਨਾ ਇਹ ਸਕ੍ਰਿਪਟਿੰਗ ਦੇ ਆ, ਤੇ ਅਗਲੇ 10 ਦਿਨ ਜਿਹੜੇ ਆ ਨਾ 10 ਤੋਂ 15 ਦਿਨ ਸ਼ੂਟਿੰਗ ਆ। ਹਾਂ, ਉਹ ਸ਼ੂਟਿੰਗ ਦੇ ਆ। ਅੱਛਾ, ਹਾਂ, 15 ਦਿਨ ਲਾ ਲਾ ਵੀ ਅੱਗੇ ਬਾਅਦ ਵਿੱਚ ਉਸ ਦਾ ਹੈ ਆ ਕਿ ਉਹਨੂੰ ਕਿਸ ਤਰ੍ਹਾਂ ਅੱਗੇ ਜਿਹੜਾ ਨਾ ਸਹੀ ਹੋ ਗਿਆ। ਸਹੀ ਹੈ ਰਾਣਾ ਸਾਹਿਬ। ਪਾਕਿਸਤਾਨ ਪਹਿਲਾਂ ਮੈਂ ਗੱਲ ਜੇ ਕਰਾਂ ਵੀ ਪਾਕਿਸਤਾਨ ਜੀ ਵਰਲਡ ਕੱਪ T20 ਕ੍ਰਿਕਟ ਦੇ ਵਿੱਚੋਂ ਬਾਹਰ ਹੋ ਗਿਆ। ਅੱਛਾ, ਮੇਰਾ ਅੰਦਾਜ਼ਾ ਜਿਹੜਾ ਨਾ ਇਹ ਤਾਂ ਸੀ ਬਾਹਰ ਹੋਣੇ ਦਾ ਤਾਂ ਹੈ ਸੀ, ਲੈ ਮੇਰਾ ਖਿਆਲ ਸੀ ਪਾਕਿਸਤਾਨ ਮੈਚ ਹਾਰ ਜਾਏਗਾ। ਉਹਦਾ ਇਹ ਸੀ ਵੀ ਮੇਰਾ ਖਿਆਲ ਸੀ ਪਾਕਿਸਤਾਨ ਨਾ ਪ੍ਰੈਸ਼ਰ ਇਤਨਾ ਅੱਛਾ ਨਹੀਂ ਖੇਲਦੇ, ਬਹੁਤ ਘੱਟ ਨਾ 5% ਹੀ ਹੁੰਦਾ ਵਾ ਕਿ ਇਹ ਨਾ ਕਿਸੇ ਇਸ ਤਰ੍ਹਾਂ ਦੀ ਕੰਡੀਸ਼ਨ ਚੋਂ ਨਿਕਲਣ, ਵਰਨਾ ਪ੍ਰੈਸ਼ਰ 'ਚ ਅੱਛੇ ਨਹੀਂ ਖੇਲਦੇ। ਤੇ ਉਹ ਇਸ ਕਰਕੇ ਮੇਰਾ ਖਿਆਲ ਸੀ ਵੀ ਇਹਨਾਂ ਨੂੰ ਨਾ ਵੀ ਹੋਣਾ ਵੀ ਹੈ, ਅਸੀਂ 147 ਵੀ 65 ਰਨ ਦੇ ਤੋਂ ਜਿੱਤਣਾ ਵਾ, ਤੇ ਉਹ ਇਸ ਕਰਕੇ 65 ਰਨ ਦੇ ਪ੍ਰੈਸ਼ਰ 'ਚ ਇਹਨਾਂ ਨੇ ਹਾਰ ਜਾਣਾ। ਬਲਕਿ ਮੇਰੇ ਇੱਕ ਦੋਸਤ ਹੈ, ਉਹਨਾਂ ਨਾਲ ਗੱਲ ਹੋਈ ਤੇ ਉਹ ਕਹਿੰਦੇ ਵੀ ਤੁਹਾਡੀ ਕੀ ਆ? ਮੈਂ ਕਿਹਾ ਜੀ ਮੈਚ ਜਿਹੜਾ ਨਾ ਹਾਰ ਜਾਣਾ। ਉਹ ਕਹਿੰਦੇ ਕਦੇ ਕਦੇ ਬਿੱਲੀ ਜਿਹੜੀ ਹੈ ਨਾ ਜਦੋਂ ਬਹੁਤ ਫਸੀ ਹੁੰਦੀ ਆ ਤੇ ਉਹ ਫਿਰ ਉਹ ਕਹੇ ਵੀ ਇਹ ਕਿਤੇ ਕਰ ਹੀ ਨਾ ਜਾਣ। ਮੈਂ ਕਿਹਾ ਵੀ ਉਹ ਥੋੜੇ ਹੁੰਦੇ ਆ ਚਾਂਸਸ ਹੈ। ਤੇ ਉਹ ਫਿਰ ਉਹੀ ਹੋਈ ਸੂਰਤ ਹਾਲ ਕੇ ਪਾਕਿਸਤਾਨ ਬਸ ਮੈਚ ਬਾਲ ਹੀ ਯਾਨੀ ਕਿ ਹਾਰਨੋਂ ਬਚਿਆ। ਨਾਲੇ ਖਾਸ ਦੂਸਰੀ ਨਹੀਂ ਵਿੱਚ ਉਸ ਪੈਂਦੀ ਹੈ ਨਾ ਜਿਹੜੀ, ਜਦੋਂ ਕੋਈ ਇਹਨਾਂ ਜਿਹੜੇ ਡੇ ਐਂਡ ਨਾਈਟ ਮੈਚ T20 ਹੈ ਨਾ, ਇਹ ਜਿਹੜੀ ਟੀਮ ਟਾਸ ਜਿੱਤਦੀ ਹੈ ਨਾ ਉਹ ਸਮਝੋ ਅੱਧਾ ਮੈਚ ਜਿੱਤ ਜਾਂਦੀ ਹੈ। ਹੁਣ ਇਹੀ ਯਾਨੀ ਕਿ ਅਗਰ ਸ੍ਰੀਲੰਕਾ ਦੀ ਟੀਮ ਪਹਿਲੇ ਬੈਟਿੰਗ ਕਰ ਰਹੀ ਹੁੰਦੀ ਨਾ, ਆ ਜਿਹੜਾ ਉਹਨਾਂ ਨੇ ਰਨ ਕੀਤੇ ਆ, ਇਹ ਉਹਨਾਂ ਨੂੰ ਰਨ ਮੁਸ਼ਕਿਲ ਹੋਣੀ ਸੀ ਯਾਰ। ਪਾਕਿਸਤਾਨ ਨੂੰ ਇਹ ਬਾਅਦ ਵਿੱਚ ਰਨ ਆ ਜਿਹੜੇ ਆ ਤੇ ਬਹੁਤ ਆਸਾਨ ਹੈ। ਰਾਣਾ ਸਾਹਿਬ ਜੋ ਮਰਜ਼ੀ ਕਹਿ ਲਓ, ਮੈਂ ਕਹੂੰਗਾ ਬੁਰੀ ਕਪਤਾਨੀ। ਹਾਂ, ਲੇਕਿਨ ਇਸ ਟੂਰਨਾਮੈਂਟ 'ਚ ਇੱਕ ਚੀਜ਼ ਆਈ ਕਿ ਆਹ ਮੁੰਡਾ ਜਿਹੜਾ ਨਾ ਸਾਬਜ਼ਦਾ ਫਰਹਾਨ, ਦੇਖੋ ਨਾ ਕਿੱਡਾ ਅੱਛਾ ਇਹਨੇ ਬਹੁਤ, ਹਾਲੇ ਕਿ ਏਜ ਕਾਫੀ ਆ, ਬਿਲਕੁਲ ਇਹ ਨਹੀਂ ਹੈ ਕਿ ਇੱਕਦਮ ਯਾਨੀ ਕਿ ਕਿੰਨਾ ਅਰਸਾ ਨਹੀਂ ਇਹਨੂੰ ਖਿਲਾਇਆ। ਉਹਨੇ ਕਾਫੀ ਰਿਕਾਰਡ ਜਨਾਬ, ਇੱਕ ਤਾਂ ਉਹਨੇ ਪਹਿਲਾ ਬੰਦਾ ਬਣਿਆ ਜਿਹਨੇ 2 ਸੈਂਚਰੀਆਂ ਜਿਹੜੀਆਂ ਇੱਕੋ ਵਰਲਡ ਕੱਪ 'ਚ ਕਰ ਦਿੱਤੀਆਂ। 17 ਛੱਕੇ ਜੀ, 18 ਛੱਕੇ, ਛੱਕਿਆਂ 'ਚ ਵੀ ਪਹਿਲੇ ਨੰਬਰ ਤੇ ਹੈਗਾ, ਸਕੋਰਾਂ 'ਚ ਵੀ ਸਭ ਤੋਂ ਜ਼ਿਆਦਾ। ਸਕੋਰ ਵਿਰਾਟ ਕੋਹਲੀ ਦਾ ਬੜਾ ਪੁਰਾਣਾ ਰਿਕਾਰਡ ਸੀ, ਉਹ ਉਸਨੇ ਨਾ ਯਾਨੀ ਕਿ ਬ੍ਰੇਕ ਕਰ ਦਿੱਤਾ। 388 ਦੇ ਨੇੜੇ ਸਕੋਰ ਜਿਹੜਾ ਨਾ ਹਾਂਜੀ ਉਸਨੇ ਕੀਤਾ। ਰਾਣਾ ਸਾਹਿਬ ਮੈਂ ਕਹਿੰਦਾ ਬੁਰੀ ਕਪਤਾਨੀ ਸੀ ਜੀ। ਮੈਂ ਵੀ ਖੇਡਦੇ ਰਹੇ ਆ। ਮੈਂ ਇੱਕ ਗੱਲ ਕਰੂੰਗਾ ਵੀ ਜਦੋਂ ਪ੍ਰੈਸ਼ਰ 'ਚ ਹੁੰਦਾ ਨਾ ਰਾਣਾ ਸਾਹਿਬ ਬੰਦਾ, ਜਦੋਂ ਇੰਜ ਮੈਚ ਹੋਵੇ ਤੇ ਸਾਰੀ ਫੀਲਡਿੰਗ ਬਾਹਰ ਲਾਤੀ ਵੀ ਆਸਾਨੀ ਨਾਲ ਜਿਵੇਂ ਮਰਜ਼ੀ ਸਕੂਨ ਨਾਲ ਸਿੰਗਲ ਦੁੱਕੇ ਚਲਾਈ ਰੱਖੋ ਕੰਮ ਨੂੰ, ਮੈਨੂੰ ਪਸੰਦ ਨਹੀਂ ਆਈ ਜੀ। ਨਾਲੇ ਉਹਨੇ ਨਾ ਇੱਕ ਚੀਜ਼ ਦਾ ਆ ਜਿਹੜਾ ਮੁੰਡਾ ਤਾਰਕ ਸੀ ਨਾ, ਇਹਨੂੰ ਕਿਤੇ ਵੀ ਉਹਨਾਂ ਨੇ ਨਾ ਠੀਕ ਯੂਟਿਲਾਈਜ਼ ਨਹੀਂ ਕੀਤਾ। ਟੀਮ ਦੀ ਮੈਨੇਜਮੈਂਟ ਦੀ ਕੋਸ਼ਿਸ਼ ਇਹੀ ਰਹੀ ਵੀ ਕਿਸੇ ਤਰ੍ਹਾਂ ਨਾ ਸ਼ਦਾਬ ਨੂੰ ਹੀ ਨਾ ਰੱਖਿਆ ਜਾਵੇ, ਅਰੇ ਨੂੰ ਔਰ ਨਾਫੇ ਨੂੰ ਨਾ ਉਹਨਾਂ ਨੇ ਪਹਿਲੇ ਮੌਕਾ ਨਹੀਂ ਦਿੱਤਾ। ਔਰ ਬਿਲਕੁਲ ਇਸ ਮੈਚ 'ਚ ਨਾ ਜਿਹੜਾ ਵਾ ਉਹਨੂੰ ਬਾਹਰ ਕੱਢਣ ਲਈ ਵੀ ਤਾਂ ਕਿ ਉਹਨੂੰ ਅੱਗੇ ਨਾ ਗਲਾਇਆ ਜਾਵੇ, ਉਹਨੂੰ ਇਸ ਮੈਚ 'ਚ ਯਾਨੀ ਕਿ ਜਿਹੜਾ ਵਾ ਨਾ ਬਿਲਕੁਲ ਬੜੀ ਪਲੈਨ। ਅੱਛਾ ਜੀ, ਆ ਜਗ੍ਹਾ ਤੁਸੀਂ ਦੇਖ ਰਹੇ ਹੋਣੇ ਵੀ ਸਾਡੀ ਥੋੜੀ ਜਿਹੀ ਬਦਲੀ ਹੋਈ ਆ। ਇਹ ਪੁਰਾਣਾ ਕੋਠਾ ਸੀ ਜਿਹੜਾ, ਇਹ ਉਹ ਜਗ੍ਹਾ ਆ ਜੀ। ਉਸਦੀ ਦੀਵਾਰ ਜਿਹੜੀ ਹੈ ਨਾ, ਹਾਂਜੀ, ਇਹ ਖਤਮ ਕਰ ਦਿੱਤੀ ਤੇ ਇਹ ਹੁਣ ਅੱਗੇ ਥੋੜਾ ਜਿਹੜਾ ਵਾ ਨਾ ਬਣਾ ਰਹੇ ਆ ਬੈਠਣ ਲਈ ਜਿਹੜਾ ਨਾ, ਮੈਂ ਕਿਹਾ ਥੋੜਾ ਜਿਹਾ ਨਾ ਹਾਈਟ ਤੇ ਬੈਠੇ ਹੋ ਤੇ ਅੱਛਾ ਲੱਗਦਾ ਵਾ। ਆਹੋ, ਇਹ ਹੁੰਦਾ ਕਿ ਆ ਯਾਰ ਨਾਲੇ ਇੰਜ ਹੋ ਜੂਗਾ ਨਾ ਵੀ ਚੁੱਲ੍ਹੇ ਚੱਲੇ ਵੀ ਇੱਧਰ ਹੋ ਸਕਦੇ ਆ। ਹਾਂ, ਇੱਥੇ ਜਿਹੜਾ ਨਾ
ਇਹ ਜਗ੍ਹਾ ਬਹਿਣ ਨੂੰ ਨਹੀਂ, ਵੀਡੀਓ ਬਣਾਉਣ ਨੂੰ ਵੀ ਠੀਕ ਆ। ਹਾਂ ਵੀਡੀਓ ਬਣਾ ਇੱਧਰ ਆ ਚੁੱਲ੍ਹੇ ਚੱਲੇ ਹੋ ਇਹ ਸਕਦੇ। ਜਗ੍ਹਾ ਤੇ ਨਾ ਉਹ ਕਰਾਂਗੇ ਫਿਰ ਅਗਲੇ ਇੱਥੇ ਤੱਕ ਤਕਰੀਬਨ ਨਾ ਇਸ ਨੂੰ ਇਹ ਕਰ ਲੈਣਾ ਹੈ, ਇੱਥੋਂ ਮਿੱਟੀ ਪੱਟ ਕੇ ਨਾ ਤੇ ਇੱਥੇ ਫਿਰ ਕੋਈ ਗਰੂਨਰੀ ਜਿਹੜੀ ਹੈ ਨਾ। ਸਭ ਤੋਂ ਪਹਿਲਾਂ ਤਾਂ ਨਾ ਜੀ ਮੈਨੂੰ ਹਾਂ ਆਪਣੇ ਸਪਰਾਊਟ ਦਿਖਾਓ। ਸਪਰਾਊਟ ਦਿਖਾਣੇ ਜੀ। ਸਪਰਾਊਟ ਤਾਂ ਫਿਰ ਜਿਹੜੇ ਆ ਨਾ ਸਾਡੇ ਫਿਰ ਤੂੰ ਕਹੇਂਗਾ ਵੀ ਪਟਾਖਾ ਚੱਲ ਗਿਆ। ਹਾਂ ਨਹੀਂ ਮੈਂ ਤਾਂ ਕਿਉਂਕਿ ਮੈਂ ਉਸ ਗੱਲ ਤੇ ਤੁਹਾਡੇ ਤੇ ਐਗਰੀ ਨਹੀਂ ਹੈਗਾ। ਮੈਂ ਕਹਿੰਦਾ ਵੀ ਉਹ ਤੁਹਾਡਾ ਸਭ ਤੋਂ ਪਹਿਲਾਂ ਤਾਂ ਜੀ ਵੀ ਉਹ ਤੁਹਾਡਾ ਤਰੀਕੇਕਾਰ ਹੀ ਨਹੀਂ ਮੈਨੂੰ ਪਸੰਦ ਆਇਆ। ਸਿੱਧੀ ਜੀ ਗੱਲ ਆ। ਅੱਗੇ ਫਿਰ ਬੰਦੇ ਕਹਿ ਤਾਂ ਦਿੰਦੇ ਆ ਵੀ ਰਾਣੇ ਨਾਲ ਜਿੱਦ ਲਾਈ ਖੜਾ ਤੇ ਇਹ ਕਿਤੇ ਖੜਾ। ਯਾਰ ਮੈਂ ਵੀ ਇਹੋ ਆ, ਮੈਂ ਜ਼ਿਮੀਂਦਾਰਾਂ ਦਾ ਪੁੱਤਰ ਆ। ਮੈਂ ਸਾਰੀ ਜ਼ਿੰਦਗੀ ਜ਼ਿਮੀਂਦਾਰਾ ਕੀਤਾ। ਕੱਲ ਨਹੀਂ ਇਹਨੂੰ ਪਾਣੀ ਨਹੀਂ ਲੱਗਾ ਹੈ। ਨਹੀਂ ਪਾਣੀ ਇਹਨੂੰ ਜੋ ਮਰਜ਼ੀ ਲਾ ਲਓ 4 ਘੰਟੇ ਬਾਅਦ ਪਾਣੀ ਲੱਗਦਾ ਨਾ। ਰਾਣਾ ਸਾਹਿਬ ਅੱਧੇ ਬੀ ਮਰ ਗਏ ਤੁਹਾਡੇ, ਅੱਧਾ ਬੀ ਤੁਹਾਡਾ ਮਰ ਗਿਆ। ਉਹ ਨਹੀਂ ਮਰਦਾ। ਲਓ ਜੀ ਆ ਦੇਖੋ ਜੀ ਮਰ ਨਹੀਂ ਗਿਆ ਸਾਡਾ ਤੇ ਆ ਮਰੇ ਪਏ ਪਾਣੀ ਨਾਮ ਦੇ ਕਰਕੇ ਨਾ ਜਿਹੜਾ ਫਾਰਮੂਲਾ ਨਿਕਲਦਾ ਸਾਡੀ ਕੋਤਾਹੀ ਆ। ਨਹੀਂ ਰਾਣਾ ਸਾਹਿਬ ਸਾਡਾ ਫਾਰਮੂਲਾ ਵੀ ਗਲਤ ਆ। ਨਹੀਂ ਫਾਰਮੂਲਾ ਨਹੀਂ ਕਰਦਾ ਹੈ। ਟਰੇ ਚੌੜੀ ਹੋਣੀ ਚਾਹੀਦੀ ਆ, ਉਹਦੇ ਵਿੱਚ ਪਾਣੀ ਮਾੜਾ ਮੋਟਾ ਖੜਾ ਹੋਣਾ ਚਾਹੀਦਾ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ। ਪਾਣੀ ਖੜਾ ਨਹੀਂ ਹੋਣਾ ਚਾਹੀਦਾ, ਸੁਰਾਖ ਹੁੰਦੇ ਆ ਜਿਹੜਾ ਉਹ ਮਾੜਾ ਮੋਟਾ ਸੁਰਾਖ ਹੁੰਦਾ ਰਾਣਾ ਸਾਹਿਬ, ਇੰਜ ਨਹੀਂ ਹੁੰਦਾ। ਤੇ ਅੱਜ ਅਸੀਂ ਨਾ ਆ ਬੱਕਰੀਆਂ ਜਿਹੜੀਆਂ ਨਾ ਬਾਹਰ ਬੰਨੀਆਂ ਵਾ ਤਾਂ ਕਿ ਇਹਨੂੰ ਨਾ ਮੈਂ ਕਿਹਾ ਦੀ ਸਫਾਈ ਜਿਹੜੀ ਹੈ ਨਾ ਰਵੇ, ਕਿਉਂਕਿ ਬੱਕਰੀਆਂ ਦੀ ਆਦਤ ਹੈ ਇੱਕੋ ਜਗ੍ਹਾ ਤੇ ਪਿਸ਼ਾਬ ਜਿਹੜਾ ਨਾ ਜਦੋਂ ਖਾਂਦੀਆਂ ਰਹਿੰਦੀਆਂ ਕਰਦੀਆਂ ਰਹਿੰਦੀਆਂ ਯਾਰ। ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ, ਇਹ ਵੀ ਤੁਹਾਨੂੰ ਦੱਸ ਦਿੰਦਾ। ਤੁਸੀਂ ਸੂਰਜ ਰਹਿੰਦਾ ਸਾਰੀ ਦਿਹਾੜੀ ਇੱਧਰ, ਤੁਸੀਂ ਉਹਨਾਂ ਦੀ ਖੁੱਲ੍ਹਦੀ ਰੱਖੀ ਇੱਧਰ, ਠੀਕ ਆ। ਜਦੋਂ ਤੁਸੀਂ ਖੁੱਲ੍ਹੀ ਇੱਧਰ ਰੱਖੋਗੇ ਇੱਥੇ ਛਾਂ ਰਹੂਗੀ ਜਿੱਥੇ ਬੱਕਰੀ ਖੜੀ ਆ, ਧੁੱਪ ਨਹੀਂ ਲੱਗਦੀ ਤੇ ਇਹੀ ਹੋਣਾ। ਇਹ ਵੀ ਨਾਲ ਗੱਲ ਆ ਜੀ। ਚਲੋ ਹਾਂਜੀ ਹਾਂਜੀ ਹੁਣ ਇੱਥੇ ਕਿਆ ਜੀ? ਬਸ ਇਸ ਤਰ੍ਹਾਂ ਹੌਲੀ ਹੌਲੀ ਨਾ ਹਰਿਆਲੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਅੱਛਾ ਆ ਬੀਜ ਲਾਏ ਸੀ, ਆ ਹੈ ਟਿੰਡੀ ਦੇ ਬੀਜ ਆ। ਹਾਂ ਆ ਪਰਾਂ ਕੱਦੂ ਦੇ ਆ। ਕੱਦੂ ਹਾਂ ਤੇ ਟਿੰਡੀ ਦਾ ਕਿਹੜਾ ਬੀਜ ਹੈ? ਇਹ ਜਿਹੜੇ ਨਾ ਇਹ ਚਾਰੇ ਜਿਹੜੇ ਆ ਨਾ ਆ ਟਿੰਡੀ ਦੇ ਹਾਂ ਆ ਕੱਦੂ ਦੇ ਅਸਲ ਚ ਇੱਕੋ ਉਹ ਆ ਨਾ, ਪਹਿਲੋਂ ਹਾਂ ਬਿਲਕੁਲ ਇੱਕੋ ਨਸਲ ਆ ਇਹ। ਬਾਕੀ ਆ ਅੰਗੂਰ ਦੀਆਂ ਕਲਮਾਂ। ਅੱਛਾ ਅੰਗੂਰ ਦੀਆਂ ਕਲਮਾਂ ਤੇ ਗੁਲਾਬ ਦੀਆਂ ਕਲਮਾਂ। ਇਹ ਦੇਖੋ ਨਾ ਹੁਣ, ਇਹ ਦੇਖੋ ਤੁਸੀਂ ਹੁਣ ਉਹ ਆਪਣੀ ਤੁਸੀਂ ਮੱਕੀ ਦੇਖ ਲਓ ਤੇ ਆਹ ਮੱਕੀ ਦੇਖ ਲਓ ਵੀ ਇਹ ਉਹਦੇ ਨਾਲੋਂ ਜ਼ਿਆਦਾ ਵੱਧ ਰਹੀ ਹੈ, ਜਿਹੜੀ ਕਿ ਤੁਸੀਂ 7 ਦਿਨਾਂ ਦੇ ਵਿੱਚ ਚਾਰਾ ਦੇਣਾ ਸੀਗਾ ਤੇ ਬਸ ਡੰਗਰ ਜਿਹੜਾ ਉਹ ਤਾਂ ਭੁੱਖਾ ਮਰ ਗਿਆ ਜਿਹਨੇ ਤੁਹਾਡੇ ਆਸ ਫਾਰਮੂਲੇ ਤੇ 7 ਦਿਨਾਂ ਬਾਅਦ ਕਿਹਾ ਨਾ ਵੀ ਉਹਦੇ ਚ ਪਾਣੀ ਜਿਹੜਾ ਵਾ ਨਾ ਅਸੀਂ ਬਹੁਤ ਉਸ ਤਰ੍ਹਾਂ ਬਕਾਇਦਗੀ ਨਾਲ। ਅੱਛਾ ਇਹਦੇ ਬਦਲਣ ਦੀ ਭਲਾ ਕੀ ਫੈਕਟਰ ਆ ਇਹਨਾਂ ਤੇ ਇਹਦੀ ਨਹੀਂ ਹੈ ਇਹ ਇੰਜੀ ਬਦਲ। ਤੁਸੀਂ ਕਹੋਗੇ ਵੀ ਇਹਦੇ ਚਾਹ ਪਾਇਆ ਅਸੀਂ, ਹਾਂ ਨਹੀਂ ਇਹ ਇੰਜੀ ਬਦਲਣਾ ਸੀ, ਆ ਇਹਨੇ ਮਿੱਟੀ ਨਾਲ ਰਲਣਾ ਸੀ। ਹਾਂਜੀ ਚਲੋ ਤੇ ਆ ਗੁਲਾਬ ਦੀਆਂ ਕਲਮਾਂ ਜਿਹੜੀਆਂ ਵਾ, ਆ ਗੁਲਾਬ ਦੀਆਂ ਕਲਮਾਂ। ਨਹੀਂ ਆ ਦੇਖਦਾ ਗੁਲਾਬ ਦੀਆਂ ਕਲਮਾਂ। ਆਹੋ ਤੇ ਕਹਿ ਤੇ ਰਿਹਾ, ਮੈਂ ਵੀ ਇਹੀ ਕਹਿ ਰਿਹਾ ਸਾਹਿਬ ਵੀ ਆ ਗੁਲਾਬ ਦੀਆਂ ਕਲਮਾਂ। ਬਿਲਕੁਲ ਤੁਸੀਂ ਕੀ ਸਮਝਿਆ? ਨਹੀਂ ਮੈਂ ਕਿਹਾ ਵੀ ਤੇ ਇਹ ਆਪਣਾ ਪੌਦਾ ਜਿਹੜਾ ਵਾ ਅੰਜੀਰ ਵਾਲਾ ਮਾਸ਼ਾਅੱਲਾ ਪੱਤੇ ਲਓ ਜੀ ਆ ਅੰਜੀਰ ਦੇਖੋ ਤੁਸੀਂ ਵੀ ਇਹ ਉਹੀ ਅੰਜੀਰ ਆ ਜਿਹੜਾ ਕੱਲ ਪਰਸੋਂ ਸਿਰਫ ਮਾੜੀ ਜੀ ਫੋਟ ਸੀਗੀ 4-5 ਦਿਨ, ਜਿੱਦਣ ਆਪਾਂ 23ਵੇਂ ਦਿਨ ਦੀ ਉਹ ਬਣਾਈ ਸੀ ਨਾ, ਆ 33ਵਾਂ ਦਿਨ 28ਵੇਂ ਦਿਨ। ਲਓ ਜੀ ਇੱਕ ਹੋਰ ਮੁਬਾਰਕ ਵਾਲੀ ਗੱਲ ਆ, ਜਿਹੜੇ ਮੇਰੇ ਨਾਲ ਸਾਰੇ ਵੀਰ ਜਿਹੜੇ ਇਸ ਗੱਲ ਦਾ ਇੰਤਜ਼ਾਰ ਕਰਦੇ ਸੀਗੇ ਵੀ ਇਹ ਪਪੂਲਰ ਜਿਹੜੇ ਆ ਇਹ ਵੀ ਫੁੱਟਣਗੇ ਕਿ ਨਹੀਂ ਫੁੱਟਣਗੇ। ਇਹ ਦੇਖੋ ਤੁਸੀਂ ਪਹਿਲੀ ਉਮੀਦ ਦੀ ਕਿਰਨ ਜਿਹੜੀ ਆ ਇਹ ਨਜ਼ਰ ਆ ਗਈ। ਪੁਰਾਣੇ ਤੋਂ ਆਜੋ ਨਵਿਆਂ ਤੋਂ ਤੁਹਾਨੂੰ ਦਿਖਾਣੇ ਆ ਜਿਹੜੇ ਫੁੱਟੇ ਆ। ਅੱਛਾ ਇਹ ਪਹਿਲਾਂ ਤਾਂ ਖਲੋਤਾ, ਉਹ ਤਾਂ ਦੇਖੇ ਆ ਫਿਰ, ਉਹ ਤਾਂ ਦੇਖੇ ਸੀ। ਇਹਨਾਂ ਨਵਿਆਂ ਚੋਂ ਦਿਖਾਓ ਨਾ ਜੀ। ਇਹਨਾਂ ਨਵਿਆਂ ਤੋਂ ਹਲੇ ਇਹਨਾਂ ਤੋਂ ਨਹੀਂ, ਅਸਲ ਚ ਜਿਹੜੇ ਨੀਚੋਂ ਨਾ ਮੈਂ ਕਹਿੰਦਾ ਉਧਰ ਬਾਹਰ ਆ ਕੇ ਬਾਅਦ ਹੀ ਦੇਖਦੇ, ਪਹਿਲਾਂ ਇੱਧਰ ਦੇਖ ਲਈਏ ਕੀ ਹੋ ਰਿਹਾ। ਚਲੋ ਹੈ ਪਹਿਲਾਂ ਇੱਧਰ ਦੇਖ ਲਈ ਵੀ ਆ ਕੀ। ਲਓ ਜੀ ਅੱਜ ਬੱਕਰੀਆਂ ਬਾਹਰ ਬੈਠੀਆਂ ਤੇ ਰਾਣਾ ਸਾਹਿਬ ਮੈਂ ਇੱਕ ਹੋਰ ਗੱਲ ਕਰਨੀ ਸੀਗੀ ਵੀ ਆਪਾਂ ਅੰਜਮ ਲੈ ਗਏ ਸੀਗੇ, ਉਹ ਜਾਲੀ ਲਾਈ ਆ ਅੰਜਮ ਨੇ, ਦੇਖੀ ਆ ਤੁਸੀਂ ਹੈ? ਵੀ ਮੈਂ ਕਹਿੰਨਾ ਵੀ ਜਿਹੜਾ ਇੱਟਾਂ ਦਾ ਬਣਾਉਣਾ ਆ ਜਾਲੀ ਦੇ ਹਿਸਾਬ ਦੇ ਨਾਲ ਉਹ ਸਹੀ ਨਹੀਂ ਰਹਿੰਦਾ ਜੀ ਉਸ ਜਾਲੀ ਨਾਲੋਂ। ਜਿਹੜਾ ਅਸੀਂ ਇਹ ਬਾਂਸਾਂ ਦਾ ਬਣਾਇਆ ਨਾ ਤਕਰੀਬਨ ਉਸ 19 ਕੀ ਲਾਗਤ ਜਿਹੜੀ ਹੈ ਨਾ ਉਹਦੇ ਤੇ ਆਉਂਦੀ ਹੈ। ਇਹਦੇ ਤੇ ਇਹ ਅਸੀਂ 10x5 ਰਾਣਾ ਸਾਹਿਬ ਮੈਂ ਇੱਟਾਂ ਦੀ ਗੱਲ ਕੀਤੀ ਹੈ ਨਾ ਜਿਹੜੀ, ਉਹਦੇ ਤੇ ਕਿੰਨੀ ਆਉਂਦੀ ਹੈ? ਇਹ ਇੱਟਾਂ ਵਾਲੇ ਤੇ ਮੇਰੇ ਕੋਲ ਜ਼ਿਆਦਾ। ਕਿੰਨੀ ਜ਼ਿਆਦਾ ਲੱਗ ਜਾਂਦੀ ਹੈ? ਮੈਂ ਹੁਣ ਨਾ ਕੈਲਕੂਲੇਸ਼ਨ ਕਰਕੇ ਕੈਲਕੂਲੇਸ਼ਨ ਮੈਂ ਤੁਹਾਨੂੰ ਦੱਸ ਦਿੰਦਾ ਜੀ। ਅੱਛਾ ਵੀ ਉਹ 50 ਫੁੱਟ 15,000 ਰੁਪਏ ਦੀ ਹੈ। ਹਾਂ
50 ਫੁੱਟ ਨਾ ਹਾਂ 50 ਫੁੱਟ ਚ ਤੁਹਾਡੀਆਂ ਹੁਣ ਲੱਗਣਗੀਆਂ ਰਾਣਾ ਇਹ ਜਾਲੀ ਤਰ੍ਹਾਂ ਬਣਾਉਣਾ ਨਾ ਇੱਕ ਇੱਟ ਛੱਡ ਕੇ ਮੈਂ ਤੁਹਾਨੂੰ ਇੱਕ ਇੱਟ ਛੱਡ ਕੇ ਕਰਨਾ ਨਾ ਹਾਂ 50 ਚ ਤਕਰੀਬਨ ਲੱਗਦੀਆਂ ਵਾ 40 ਇੱਟਾਂ ਲਾ ਲਓ ਨਹੀਂ ਹਾਂ 40 ਲਾ ਲਾ ਹਾਂ 40 ਲਾ ਲਾ 40 ਲਾ ਲਾ 40 ਲਾ ਲਾ ਤੇ ਉੱਪਰ ਜਿਹੜਾ ਨਾ 5 ਫੁੱਟ ਤੱਕ ਹਾਂ ਹੈਂ? ਹਾਂ 20 ਵਾਰ ਹੈ 15 ਵਾਰ 15 ਚੌਕਾ 60 15 ਵਾਰ ਰਾਣਾ ਨਹੀਂ 5 ਫੁੱਟ ਦੇ ਨਹੀਂ 15 ਹੁੰਦੇ ਯਾਰ ਜਿਹੜਾ ਨਾ 4 12 ਦਾ ਨਾ ਫੁੱਟ ਬਣਦਾ ਵਾ ਹੂੰ ਹਾਂ 3 ਇੰਚ ਦਾ ਆ ਹਾਂ 4 ਇੰਚ ਦੀ ਹੁੰਦੀ ਹੈ ਨਹੀਂ ਇੱਟ ਜਿਹੜੀ ਹੈ ਨਾ ਉਹ ਭਾਈ ਇਹ 2.5 ਦੀ ਹੁੰਦੀ ਮਿੱਟੀ ਪਾ ਕੇ 3 ਕ ਬਣਦੀ ਹੈ ਅੱਛਾ ਇਸ ਤਰ੍ਹਾਂ ਚਲੋ ਜੀ 20 ਵਾਰ ਹੋ ਗਏ ਹਾਂ 20 ਵਾਰ ਹੋ ਗਏ ਹਾਂਜੀ 20 ਤੇ 80 ਦੱਸੋ ਤੇ ਇਹ ਹੋ ਗਿਆ 1600 ਹੈ 1600 1600 ਇੱਟ ਹਾਂ 1600 ਇੱਟ ਜਿਹੜੀ ਹੈ ਨਾ ਉਹ ਬਣੇਗੀ ਤੁਹਾਡੇ 15000 ਤੇ 14000 ਤੇ ਫਿਰ ਰਾਣਾ ਫਿਰ ਕੀ ਫਰਕ? ਉਹ ਇੱਟਾਂ ਦਾ ਬਣਨਾ ਰਾਣਾ ਸਾਹਿਬ ਹੈ ਮਜ਼ਦੂਰੀ ਪਾ ਕੇ ਨਾ ਹਾਂ ਫਿਰ ਇੱਕ ਹੋਰ ਆ ਉਹਦੇ 'ਚ ਇੱਕ ਹੋਰ ਸ਼ੈ ਨਹੀਂ ਕਾਊਂਟ ਕੀਤੀ ਆਹੋ ਉਹਦੇ ਵਿੱਚ ਹਜੇ ਸਰੀਏ ਥੱਲੇ ਉਹ ਆ ਉਹ ਬੜਾ ਖਰਚਾ ਆ ਉਹ ਰਾਣਾ ਸਾਹਿਬ ਹਲੇ ਪੈਪਾਂ ਵਾਲਾ ਬੜਾ ਖਰਚਾ ਬਿਲਕੁਲ ਉਹ ਤਕਰੀਬਨ ਉਨਾ ਹੀ ਆ ਸਿਰਫ ਉਹਦਾ ਇੱਕ ਹੀ ਆ ਹਾਂ ਕਿ ਉਹ ਬਾਅਦ ਵਿੱਚ ਨਾ ਰਾਣਾ ਸਾਹਿਬ ਇਹ ਵੀ ਜਿੱਥੇ ਮਰਜ਼ੀ ਲੈ ਜਾਓ ਨਹੀਂ ਹਾਂ ਉਹਦਾ ਇੱਕ ਉਹਦੇ 'ਚ ਫਿਰ ਦੁਬਾਰਾ ਲਾਣੇ 'ਚ ਇਹਦੀ ਇੱਕ ਦੀ ਜਾਲੀ ਲੱਗ ਗਈ ਨਾ ਦੂਸਰੀ ਇੱਟ ਜਦੋਂ ਦੂਸਰੀ ਜਗ੍ਹਾ ਲਾਣੀ ਆ ਫਿਰ ਉਹੀ ਮਜ਼ਦੂਰੀ ਵਗੈਰਾ ਦਾ ਮਜ਼ਦੂਰੀ ਹੋਈ ਪੈਂਦੀ ਆ ਫਿਰ ਮੈਨੂੰ ਉਹ ਜਾਲੀ ਇਸ ਕਰਕੇ ਨਹੀਂ ਵੀ ਉਹ ਜਿਹੜੀ ਉਹਦੀ ਜਿੰਨੀ ਉਹ ਖੁੱਲੀ ਆ ਨਾ ਉਹਦੇ 'ਚ ਮੇਰਾ ਖਿਆਲ ਹੈ ਕਿ ਬੱਕਰੀਆਂ ਨਾ ਨਹੀਂ ਉਂਝ ਤਾਂ ਠੀਕ ਆ ਉਂਝ ਤਾਂ ਬੜੀ ਬਿਹਤਰੀਨ ਆ ਰਾਣਾ ਸਾਹਿਬ ਉਹ ਮੈਂ ਤਾਂ ਸਿਰਫ ਕਾਸਟ ਵਾਲਾ ਤਾਂ ਕੋਈ ਨਹੀਂ ਕਾਸਟ ਮਹਿੰਗੀ ਆ ਵੈਸੇ ਹਾਂ ਮੈਂ ਇਹ ਗੱਲ ਕਰਦਾ ਵੀ ਫਿਰ ਉਹ ਇੱਟਾਂ ਦਾ ਮੇਰੇ ਖਿਆਲ 'ਚ ਨਾ ਜਿਹੜਾ ਸਾਦਾ ਜਿਹਾ ਵਾ ਕੰਮ ਹੁਣ ਅਸੀਂ ਆ ਬਾਂਸ ਲਾਏ ਆ ਜਿਹੜੇ ਇਹ ਸਾਡੇ 15 ਫੁੱਟ ਤੇ ਨਾ 4,500 ਰੁਪਏ ਦੇ ਬਾਂਸ ਲੱਗੇ ਅੱਛਾ ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਇਹ ਕੀ ਹੋ ਰਿਹਾ ਹਾਂ ਹਾਂਜੀ ਇਹ ਅਸੀਂ ਨਾ ਬੀਜੇ ਪੱਠੇ ਅੱਛਾ ਹੈ ਅੱਛਾ ਲੇਕਿਨ ਸਾਡਾ ਪਹਿਲੇ ਪ੍ਰੋਗਰਾਮ ਸੀ ਇੱਥੇ ਕੱਦੂ ਲਾਣੇ ਦਾ ਹਾਂ ਤੇ ਬੀਜ ਵੀ ਅਸੀਂ ਲੈ ਲਿਆ ਸੀ ਹਾਂ ਤੇ ਹੁਣ ਇਸ ਕਰਕੇ ਨਾ ਵੈਸੇ ਵੀ ਮੇਰਾ ਕੱਦੂਆਂ ਦੇ ਨਾ ਬੜਾ ਦਿਲ ਹੁੰਦਾ ਵਾ ਮੈਂ ਕਹਿੰਦਾ ਨਹੀਂ ਉਹ ਤਾਂ ਚਲੋ ਤੁਸੀਂ ਛੱਡੋ ਆ ਕੀ ਹੋ ਰਿਹਾ ਪਹਿਲਾਂ ਇਹਨੂੰ ਬਾਅਦ ਚ ਮੈਂ ਤੁਹਾਨੂੰ ਦੱਸਦਾ ਨਾ ਕਿ ਕਿਆ ਫਿਰ ਅਸੀਂ ਇਹ ਕੀਤਾ ਕਿ ਅਸੀਂ ਨਾ 10-10 ਫੁੱਟ ਦੇ ਨਾ ਖਾਲੀਆਂ ਬਣਾ ਲਈ ਹੈ ਇਹ ਅਸੀਂ ਪਹਿਲੇ ਨਾ 5-5 3-3 ਫੁੱਟ ਦੇ ਫਾਸਲੇ ਤੇ ਨਾ ਸੁਰਾਖ ਕੱਢ ਕੇ ਨਾ ਵਿੱਚ ਭਾਲ ਪਾ ਕੇ ਲਾਏ ਆ ਕੱਦੂਆਂ ਦੇ ਬੀਜ ਹੈ ਹਾਂ ਅੱਛਾ ਹਾਂ ਉਹ ਦੇਖੋ ਨਾ ਉਹ ਬੰਦਾ ਸੁਰਾਖ ਕੱਢਦਾ ਵਾ ਉਹ ਭਾਲ ਪਾਉਂਦਾ ਵਾ ਇਹ ਬੀਜ ਲਾਉਂਦਾ ਵਾ ਅੱਛਾ ਕਿਉਂਕਿ ਭਾਲ ਜਿਹੜੀ ਹੈ ਨਾ ਨਰਮ ਹੁੰਦੀ ਆ ਬੱਤਰ ਜਿਹੜਾ ਨਾ ਜ਼ਿਆਦਾ ਰੱਖਦੀ ਹੈ ਅੱਛਾ ਇਹ ਯਾਨੀ ਕਿ ਸਖਤ ਨਹੀਂ ਹੁੰਦੀ ਅੱਛਾ ਇਹ ਆ 3-3 ਫੁੱਟ ਤੇ ਕੱਦੂ ਹੋ ਗਿਆ ਵਿੱਚ ਅਸੀਂ ਲਾ ਰਹੇ ਹਾਂ ਟਿੰਡੀ ਅੱਛਾ ਕਿਉਂਕਿ ਜਿਹੜੀ ਕੱਦੂ ਦੀ ਵੇਲ ਹੈ ਨਾ ਉਹ ਅਗਲੇ ਪਾਸੇ ਜ਼ਿਆਦਾ ਵੱਧਦੀ ਆ ਇੱਥੇ ਕਿ ਜਿਹੜਾ ਨਾ ਉਹਨੇ ਕੋਈ ਨਹੀਂ ਇੰਨਾ ਹੋਣਾ ਰਸ਼ ਨਹੀਂ ਹੋਣਾ ਉਹ ਅਸੀਂ ਵਿੱਚ ਨਾ ਟਿੰਡੀ ਦਾ ਇੱਕ ਲਾਤਾ ਲਓ ਜੀ ਹੁਣ ਤੁਹਾਨੂੰ ਗੱਲ ਦੀ ਸਮਝ ਆਈ ਹੈ ਹਾਂ ਰਾਣਾ ਸਾਹਿਬ ਦੀ ਸਾਇੰਸ ਕੀ ਹੈ ਇਸ ਟਾਈਮ ਵੀ ਪਹਿਲਾਂ 3-3 ਫੁੱਟ ਦੇ ਉੱਤੇ ਕੱਦੂ ਦੀ ਬੇਲ ਲਾ ਰਹੇ ਆ ਫਿਰ ਜਨਾਬ 3-3 ਫੁੱਟ ਤੇ ਹੀ ਆ ਗਿਆ ਜਨਾਬ ਜੀ ਟਿੰਡੀ ਦਾ ਬੂਟਾ ਇਹ ਹੁਣ ਰਾਣਾ ਸਾਹਿਬ ਦੀ ਸਾਇੰਸ ਆ ਤੇ ਵਿੱਚ ਆ ਜਿੱਥੇ ਅਸੀਂ ਫਿਰ ਰਹੇ ਆ ਪਟੜਾ ਆ ਇਹ ਹੈਗੇ ਆ ਜੀ ਮੱਕੀ ਦੇ ਪੱਠੇ ਹੈ ਵੀ ਹੁਣ ਤੁਸੀਂ ਇਹ ਦੱਸੋ ਮੈਨੂੰ ਹਿਸਾਬ ਲਾ ਕੇ ਵੀ ਮੱਕੀ ਦੇ ਪੱਠੇ ਹੋਣਗੇ ਕੱਦੂ ਜਿਹੜੇ ਆ ਉਹ 40 ਦਿਨਾਂ ਤੋਂ ਬਾਅਦ ਜਿਹੜੀ ਆ ਗਰਮੀ ਬੜੀ ਆ ਉਹਨੇ ਇੱਥੇ ਤੱਕ ਆਪਣੀ ਬੇਲ ਕਰ ਜਾਣੀ ਆ ਫੁੱਟ ਵੀ ਉਹ ਕੱਦੂ ਦੇ ਪੱਠੇ ਬੇਲਾਂ ਦੇ ਉੱਤੇ ਚੜੇ ਫਿਰਨਗੇ ਪੱਠਿਆਂ ਦੇ ਉੱਤੇ ਚੜੀ ਫਿਰਨਗੀਆਂ ਕੱਦੂਆਂ ਦੀਆਂ ਬੇਲਾਂ ਤੇ ਇਹ ਨਾ ਸਮਝੋ ਬਾਹਰ ਆ ਜੀ ਇਹ ਪੱਟੜਿਆਂ ਨੂੰ ਤੁਸੀਂ ਰਾਣਾ ਸਾਹਿਬ ਪੱਠਿਆਂ ਨੂੰ ਪਾਣੀ ਕਿਵੇਂ ਲਾਣਾ ਉਹਦਾ ਅਲੱਗ ਤੋਂ ਦੇਖ ਖਾਲੀਆਂ ਦਾ ਅਲੱਗ ਆ ਉਸਦਾ ਤੇ ਪੱਠਿਆਂ ਦਾ ਸੀ ਉਹਨੂੰ ਸਾਨੂੰ ਟੋਕਾਂ ਜ਼ਿਆਦਾ ਕਰਨੀਆਂ ਪੈਣਗੀਆਂ ਇੰਨੀਆਂ ਯਾਨੀ ਕਿ 15 ਟੋਕਾਂ ਕਰਨੀਆਂ ਪੈਣਗੀਆਂ ਰਾਣਾ ਸਾਹਿਬ ਟੋਕਾਂ ਤਾਂ ਖਾਲੀ ਨੂੰ ਤਾਂ ਹੋ ਗਈਆਂ ਨਹੀਂ ਉੱਥੇ ਆ ਪੱਟੜੇ ਨੂੰ ਅਲੱਗ-ਅਲੱਗ ਕੱਲੇ ਪੱਟੜੇ ਨੂੰ ਪਾਣੀ ਲਾਵਾਂਗੇ ਹੈ ਕੱਲੇ ਪੱਟੜੇ ਨੂੰ ਪਾਣੀ ਲਾਵਾਂਗੇ ਕੱਲੇ ਪੱਟੜੇ ਨੂੰ ਤੁਸੀਂ ਪਾਣੀ ਲਾਉਂਗੇ ਯਾਰ ਹੁਣ ਤੁਸੀਂ ਫਿਰ ਉਹੀ ਗੱਲ ਹੈ ਫਿਰ ਤੁਸੀਂ ਮੇਰੇ ਨਾਲ ਲੜਨ ਲੱਗ ਜਾਂਦੇ ਆ ਵੀ ਮੈਂ ਕੀ ਕਹਾਂ ਮੈਨੂੰ ਨਹੀਂ ਇਹਨਾਂ ਗੱਲਾਂ ਦੀ ਸਮਝ ਆਉਂਦੀ ਭਾਈ ਜੀ ਵੀ ਇਹ ਸਾਇੰਸ ਕਿਹੜੀ ਆ ਵੀ ਕਿਵੇਂ ਆ ਵੀ ਪੱਟੜੇ ਦੇ ਉੱਤੇ ਇੱਥੇ ਪਾਣੀ ਵੀ ਹੋਊਗਾ ਉਧਰੋਂ ਉਹਦੀ ਬੇਲ ਵੀ ਹੋਊਗੀ ਬੇਲ ਨੂੰ ਮੂੰਹ ਨੂੰ ਜਦੋਂ ਕੱਦੂ ਦੀ ਨੂੰ ਪਾਣੀ ਲੱਗਦਾ ਆ ਉਹ ਸੜ ਜਾਂਦੀ ਆ
ਯਾਰ ਉਹ ਖਤਮ ਹੋ ਜਾਂਦੀ ਆ। ਰਾਣਾ ਸਾਹਿਬ ਪਤਾ ਨਹੀਂ ਕਿਹੜੇ ਰਾਣਾ ਸਾਹਿਬ ਕਿਹੜੇ ਤਰੀਕੇ ਕੀ ਹੈ, ਮਹੀਨੇ ਕੁ ਤੱਕ ਨਾ ਕੱਦੂ ਦੀ ਬੇਲ ਜਿਹੜੀ ਹੈ ਨਾ ਉਹ ਕੋਈ ਜ਼ਿਆਦਾ ਨਹੀਂ ਚੱਲਦੀ ਹੈ, ਕਿਉਂਕਿ 7 ਕੁ ਦਿਨਾਂ 'ਚ ਤਾਂ ਉਹਨੇ ਨਿਕਲਣਾ ਵਾ ਹੈਂ। ਤੇ ਅਗਲੇ 7 ਕੁ ਦਿਨਾਂ 'ਚ ਨਾ ਉਸਨੇ ਉਹ ਜਾ ਕੇ ਤੀਸਰੇ ਕੁ ਪੱਤੇ ਤੇ ਜਿਹੜਾ ਵਾ ਨਾ ਹੋਣਾ ਵਾ। ਫਿਰ ਪਹਿਲੇ ਜਿਹੜੇ ਆ ਨਾ ਪੱਤੇ ਪਹਿਲੇ ਅਸੀਂ ਵੈਸੇ ਹੀ ਯਾਨੀ ਕਿ ਜਿਹੜੇ ਆ ਨਾ ਪੱਤੇ ਝਾੜ ਦੇਣੇ ਆ ਹੈਂ। ਤੇ ਇੱਥੇ ਇਹ ਨਹੀਂ, ਕਿਉਂਕਿ ਜਦੋਂ ਉਹ ਹੋਏਗਾ ਨਾ ਮਸਲਾ ਜਿੱਥੇ ਤੂੰ ਕਹਿ ਰਿਹਾ ਵਾ, ਉੱਥੇ ਮੇਰੇ ਜੇਨ 'ਚ ਹੱਲ ਹੈ ਆ, ਉਹ ਮੈਂ ਕਰ ਲੂੰਗਾ। ਲਓ ਜੀ, ਹੱਲ ਹੈਗਾ ਆ, ਉਹ ਕਰ ਲੈਣਗੇ। ਫਿਰ ਵਿਚਾਲੇ ਇੱਕ ਟਿੰਡੀ ਦਾ ਬੂਟਾ ਵੀ ਹੈਗਾ। ਚਲੋ ਟਿੰਡੀ ਵਾਲੀ ਗੱਲ ਜਿਹੜੀ ਸੀ ਨਾ ਉਹ ਸਮਝ 'ਚ ਆ ਜਾਂਦੀ ਆ ਵੀ ਤੁਸੀਂ ਪੱਠੇ ਵੀ ਗੱਡੇ ਹੋਏ ਆ ਨਾ, ਪਟੜੇ ਤੇ ਪੱਠੇ ਆ ਤੇ ਟਿੰਡੀ ਵੱਲ ਜਿਹੜੀ ਆ ਜਦੋਂ ਇਹਨੂੰ ਉਹ ਹੁੰਦਾ ਨਾ ਤੇ ਇਹ ਪਾਣੀ ਲੱਗਦਾ ਸੜ ਜਾਂਦੀ ਆ। ਚਲੋ ਇਹ ਦੇਖਾਂਗੇ ਜੀ ਇਹ ਅੱਗੇ ਅੱਗੇ ਕਿਵੇਂ ਰਾਣਾ ਸਾਹਿਬ ਕਰਦੇ ਆ। ਹਾਂ ਮੈਂ ਕਹਿ ਰਿਹਾ ਸੀ ਵੀ ਮੇਰੇ ਕੋਲ ਨਾ ਇਸ ਚੀਜ਼ ਦਾ ਹੈ ਹਾਲ, ਕਹਿੰਦੇ ਨੇ ਸਾਰੇ ਪਲਾਨ ਜਿਹੜੇ ਆ ਨਾ ਨਹੀਂ ਦੱਸੀ ਹਾਂ, ਕਿਉਂਕਿ ਫਿਰ ਉਹਨਾਂ ਨਾ ਜਿਹੜੀ ਬੇਜਾ ਤਨਕੀਦ ਹੁੰਦੀ ਹੈ ਨਾ ਉਹ ਫਿਰ ਕੰਮ ਨਾ ਖਰਾਬ ਕਰਦੀ ਹੈ। ਨਾਲੇ ਕੰਮ ਜਦੋਂ ਤੁਸੀਂ ਰੂਟੀਨ ਤੋਂ ਹਟਵਾ ਕਰਨਾ ਹੋਵੇ ਨਾ ਫਿਰ ਤੁਸੀਂ ਕੰਮ ਕਰੋ ਬਸ ਹੈਂ। ਉਹਦੀ ਐਕਸਪਲੇਨੇਸ਼ਨ ਉਹ ਕੰਮ ਹੁੰਦਾ ਹੈ। ਅਗਰ ਕੰਮ ਕਾਮਯਾਬ ਹੋ ਜੇ ਆਪੇ ਐਕਸਪਲੇਨ ਕਰ ਦਿੰਦਾ ਵਾ ਕਿ ਕੀ ਕੰਮ ਸੀ। ਜਦੋਂ ਫੇਲ ਹੋਵੇ ਤਾਂ ਉਹਦੀ ਵੀ ਐਕਸਪਲੇਨੇਸ਼ਨ। ਗੁੱਸਾ ਕਰ ਰਹੇ ਨਾ, ਗੁੱਸਾ ਕਰੀ ਜਾਓ ਮੈਨੂੰ। ਮੈਂ ਜਿਹੜੀ ਗੱਲ ਤੇ ਹੈ ਨਾ ਜੀ, ਚਲੋ ਠੀਕ ਆ। ਕਈ ਦੋਸਤ ਸਾਡੇ ਸੱਜਣ ਵੀਰ ਇਦਾਂ ਦੇ ਹੋਣਗੇ ਜਿਹੜੇ ਕਿ ਮੈਨੂੰ ਕਹਿਣਗੇ ਵੀ ਤੂੰ ਰਾਣੇ ਨਾਲ ਬਹਿਸ ਕਰ ਰਿਹਾ, ਤੂੰ ਐਵੇਂ ਸਿੰਘ ਫਸਾ ਰਿਹਾ ਰਾਣੇ ਨਾਲ। ਗੱਲ ਇਹ ਨਹੀਂ ਹੈਗੀ, ਗੱਲ ਇਹ ਹੈਗੀ ਆ ਵੀ ਮੈਂ ਇੱਕ ਸਿੱਖਣ ਦਾ ਵੀ ਹਿਸਾਬ ਕਿਤਾਬ ਹੁੰਦਾ। ਚਲੋ ਮੈਨੂੰ ਇਹੀ ਪਤਾ ਲੱਗ ਜੂਗਾ, ਮੈਂ ਵੀ ਇਹ ਜ਼ਿਮੀਂਦਾਰ ਹੀ ਆਖਰ। ਮੈਂ ਕਹਿੰਦਾ ਵੀ ਇਦਾਂ ਨਹੀਂ ਹੋ ਸਕਦਾ। ਉਹਦੀ ਵਜ੍ਹਾ ਇਹ ਆ, ਸਿਰਫ ਇੱਕੋ ਡਾਊਟ ਆ ਵੀ ਪੱਠੇ ਇੱਕ ਦਿਨ 'ਚ ਪੱਠੇ ਖਾਏ ਨਹੀਂ ਜਾ ਸਕਦੇ। ਪੱਠੇ ਤਿਆਰ ਹੋ ਜਾਣਗੇ 50 ਦਿਨਾਂ ਦੇ ਵਿੱਚ। 50 ਦਿਨਾਂ ਦੇ ਵਿੱਚ ਹੁਣ ਡੰਗਰਾਂ ਨੂੰ ਇੱਕੋ ਦਿਨ 'ਚ ਤਾਂ ਪੱਠੇ ਵੱਢ ਕੇ ਨਹੀਂ ਖਾਣ ਦਿੰਦੇ। ਇੱਕ ਪੱਠੜਾ ਵੱਢ ਲਾਂਗੇ, 2 ਪੱਠੜੇ ਵੱਢ ਲਾਂਗੇ। ਉਹ ਕੱਦੂ ਜਿਹੜਾ ਆ ਉਹ ਉੱਤੇ ਪੱਠਿਆਂ ਦੇ ਤੇ ਇੱਧਰ ਉੱਧਰ ਗੱਲ ਸਮਝ 'ਚ ਨਹੀਂ ਹੈਗੀ। ਰਾਣਾ ਸਾਹਿਬ ਕਹਿ ਰਹੇ ਆ ਮੇਰੇ ਕੋਲ ਪਲਾਨ ਹੈਗਾ ਵੀ ਮੈਂ ਇਹਨੂੰ ਕਿੱਦਾਂ ਸੈੱਟ ਕਰੂੰਗਾ। ਚਲੋ ਜੀ ਕਰ ਸਕਦੇ ਆ ਜੀ, ਤੁਸੀਂ ਕੁਝ ਵੀ ਕਰ ਸਕਦੇ ਹੋ। ਤੇ ਅਸਲ 'ਚ ਕੋਈ ਵੀ ਕੰਮ ਜਦੋਂ ਤੁਸੀਂ ਨਵਾਂ ਕਰਨਾ ਹੋਵੇ ਨਾ ਉਹ ਤੁਹਾਡੇ ਕੰਮ ਜਿਹੜਾ ਨਾ ਜ਼ਿਹਨ 'ਚ ਹੁੰਦਾ। ਰਾਣਾ ਸਾਹਿਬ ਨਵਾਂ ਤਾਂ ਕਰਨਾ, ਨਵਾਂ ਕੰਮ ਤੁਸੀਂ ਕਰਨਾ ਨਾ, ਤੁਸੀਂ ਕਹਿ ਲਾਜਿਕ ਅਕਲ ਵੀ ਤਸਲੀਮ ਕਰੇ ਨਾ। ਮੇਰੇ ਜ਼ਿਹਨ 'ਚ ਆਪਣੀ ਮੰਤਕ ਹੈ ਨਾ ਉਸ ਚੀਜ਼ ਦੀ। ਤੁਸੀਂ ਤਾਂ ਗੁੱਸਾ ਕਰ ਰਹੇ ਹੋ। ਨਹੀਂ ਗੁੱਸਾ ਨਹੀਂ ਕਰ ਰਹੇ। ਮੇਰੇ ਤੁਸੀਂ ਕਹਿ ਰਹੇ ਆ ਬੰਦੇ ਇੰਜ ਤੇ ਇੰਜ, ਜਿਹੜੀ ਤੁਸੀਂ ਪਿੱਛੇ ਗੱਲ ਕੀਤੀ ਆ ਤੁਸੀਂ ਗੁੱਸੇ ਵਾਲੀ ਕੀਤੀ ਆ। ਤੇ ਉਹਦੇ ਮੇਰੇ ਜ਼ਿਹਨ 'ਚ ਮੰਤਕ ਹੈ ਨਾ, ਤੇ ਉਹ ਮੈਂ ਮੰਤਕ ਆਪਣੀ ਮੈਂ ਐਗਜ਼ੀਕਿਊਟ ਕਰ। ਜਿਸ ਤਰ੍ਹਾਂ ਮੈਂ ਐਗਜ਼ੀਕਿਊਟ, ਜੇ ਮੈਂ ਇਹਦੇ ਪਹਿਲੋਂ ਪੱਠਿਆਂ 'ਚ ਪਾਉਂਦਾ ਵੀ ਇਹ ਕੱਦੂ ਬੀਜਣੇ ਆ, ਇਸ ਤੋਂ ਪਹਿਲੇ ਮੇਰੇ 2-3 ਹੁਣ ਕਰਾਂ ਉਹਨੇ ਕਹਿਣਾ ਸੀ ਰਹਿਣ ਨਹੀਂ। ਉਹ ਤਾਂ ਮੇਰੀ ਗੱਲ ਸੁਣ ਲਓ ਨਾ, ਮੈਂ ਵੀ ਤੁਹਾਨੂੰ ਤਰੀਕੇ ਦੱਸ ਸਕਦਾ। ਤੁਸੀਂ ਵੀ ਦੱਸ ਸਕਦੇ ਆ, ਮੈਂ ਵੀ ਦੱਸ ਸਕਦਾ। ਦੱਸ ਸਕਦੇ। ਉਹ ਤੁਹਾਨੂੰ ਪਹਿਲਾਂ ਤੁਹਾਡੇ ਜ਼ਿਹਨ 'ਚ ਨਹੀਂ ਹੈ, ਲੇਕਿਨ ਅੱਜ ਤੁਸੀਂ ਜ਼ਰੂਰ ਜਦੋਂ ਮੈਂ ਇਹ ਗੱਲ ਕਰਤੀ ਆ ਤੁਸੀਂ ਬਿਲਕੁਲ ਮੈਨੂੰ ਪਤਾ ਆ ਵੀ ਤੁਸੀਂ ਉਸੇ ਤਰੀਕੇ ਤੇ ਜਾਓਗੇ। ਹੁਣ ਇਹ ਬਾਂਸ ਲੱਗ ਸਕਦੇ ਆ ਜੀ, ਇਹਦੇ ਨਾਲ ਬਾਂਸ ਲੱਗ ਕੇ ਕੱਦੂ ਉਹਨਾਂ ਉੱਤੇ ਵੱਲ ਚੜ੍ਹ ਸਕਦੀ ਆ। ਇੱਕ ਤਰੀਕਾ ਇਹੀ ਆ। ਫਿਰ ਟਿੰਡੀ ਖਤਮ ਕਰਨੀ ਪੈਣੀ ਆ, ਫਿਰ ਟਿੰਡੀ ਨਹੀਂ ਹੋਣੀ। ਫਿਰ ਇੱਕ ਕੰਮ ਹੀ ਹੋਣਾ ਜਿਹੜਾ ਮਰਜ਼ੀ ਕਰ ਲਓ। ਹਾਂਜੀ ਚਲੋ ਜਦੋਂ ਟਾਈਮ ਜਿਹੜਾ ਵਾ ਨਾ ਤੇ 100 ਦਿਨ 33 ਦਿਨ ਹਾਂ। ਚਲੋ ਠੀਕ ਆ ਜੀ, ਰਾਣਾ ਸਾਹਿਬ ਦੀ ਮਰਜ਼ੀ ਹੈ। ਜੰਗਲ ਦੇ ਬਾਦਸ਼ਾਹ ਰਾਣਾ ਸਾਹਿਬ, ਤੇ ਜਿਹੜਾ ਜੰਗਲ ਦਾ ਬਾਦਸ਼ਾਹ ਹੁੰਦਾ ਉਹ ਭਾਈ ਜੀ ਭਾਵੇਂ ਆਂਡੇ ਦੇਵੇ ਤੇ ਭਾਵੇਂ ਦੇਵੇ ਬੱਚੇ, ਉਹਦੀ ਮਰਜ਼ੀ ਦੀ ਗੱਲਾਂ, ਉਹ ਜੋ ਮਰਜ਼ੀ ਕਰਦਾ ਫਿਰ। ਕਲਮਾਂ ਜਿਹੜੀਆਂ ਨਾ ਹਾਂਜੀ ਗੁਲਾਬ ਦੀਆਂ ਵੀ ਲਾਈਆਂ ਵਾ, ਕੁਝ ਦੂਸਰੀਆਂ ਕਲਮਾਂ ਵੀ ਲਾਤੀਆਂ ਵਾ। ਆਹ ਏਰੀਆ ਸਾਰਾ ਜਿਹੜਾ ਵਾ ਇਹ ਰਾਣਾ ਸਾਹਿਬ ਇੱਕ ਕਲਮਾਂ ਫਿਰ ਇੱਥੋਂ ਅਗਾਂ ਸ਼ਿਫਟ ਕਰ ਲਾਂਗੇ। ਇੱਥੋਂ ਪੱਟ ਲਾਂਗੇ ਜਿਹੜਾ ਵਾ ਇੱਥੋਂ ਪੱਟ ਲਾਂਗੇ। ਤੇ ਕਲਮ ਤਾਂ ਫਿਰ ਨੇੜੇ ਲਾ ਲੈਣੀ ਚਾਹੀਦੀ। ਨਹੀਂ ਨੇੜੇ ਹੀ ਆ। ਅੱਛਾ ਤੇ ਜ਼ਿਆਦਾ ਫਾਸਲਾ ਠੀਕ ਆ। 6-6 9 ਇੰਚ ਤਕਰੀਬਨ ਨਾ ਜਿਹੜਾ ਇਹ ਫਾਸਲਾ ਹੈ ਇੱਥੋਂ ਹੁਣ ਨਾ। ਇਹਦੇ 'ਚ ਕਾਫੀ ਸਾਰੇ, ਕਿਉਂਕਿ ਹੁਣ ਪੌਦੇ ਮੁੱਲ ਲਓ ਨਾ, ਇੱਕ ਤਾਂ ਪੌਦੇ ਮਹਿੰਗੇ ਬੜੇ, ਫਿਰ ਅਸਲ 'ਚ ਪੌਦਿਆਂ ਤੋਂ ਜ਼ਿਆਦਾ ਨਾ ਕਿਰਾਇਆ ਲੱਗ ਜਾਂਦਾ। ਹੁਣ ਪੱਤੋਂ ਕੀ ਜਾਓ ਹੈਂ, ਉੱਥੋਂ ਜਾਂ ਤਾਂ ਤੁਸੀਂ ਕੋਈ 20-25 ਹਜ਼ਾਰ ਦੇ ਪੌਦੇ ਲਿਆਣੇ ਹੋਣ, ਜੇ ਤੁਸੀਂ 2-3 ਹਜ਼ਾਰ ਦੇ ਪੌਦੇ ਲਿਆਣੇ ਹੋਣ ਤੇ ਉਹ ਤਾਂ ਫਿਰ ਕਿਰਾਏ 'ਚ ਹੀ ਬਹੁਤ ਜ਼ਿਆਦਾ। ਮੈਂ ਕਿਹਾ ਇੱਥੇ ਹੀ ਤਿਆਰ ਕਰਦੇ ਆ ਜਿਤਨੇ ਹੋ ਸਕਦੇ ਆ। ਤੇ ਫਿਰ ਇਸ ਤਰ੍ਹਾਂ ਹੌਲੀ ਆਸਤਾ ਜਿਹੜਾ ਚੱਲੇਗਾ। ਆ ਜਗ੍ਹਾ ਉਹ ਤਾਂ ਦਿਖਾਤੀ ਸੀ ਉਸ ਦਿਨ। ਨਹੀਂ ਆ ਦੇਖੋ ਜੀ, ਹੁਣ ਇਹ ਜਗ੍ਹਾ ਜਿਹੜੀ ਆ ਇਹ ਤੁਹਾਨੂੰ ਉਦੋਂ ਇੱਥੇ ਖਦਾਨ ਨਜ਼ਰ ਆ ਰਿਹਾ ਸੀ।
ਇਹ ਖਦਾਨ ਹੁਣ ਇੱਥੇ ਕੋਈ ਨਹੀਂ ਹੈਗਾ। ਤੁਸੀਂ ਇਹ ਦੇਖੋ ਵੀ ਇਹ ਦੁਬਾਰਾ ਤੋਂ ਪੱਧਰੀ ਹੋਰ ਫਿੱਟ ਹੋ ਜੂਗੀ। ਉਹ ਉੱਥੇ ਤੱਕ ਜਿਹੜਾ ਨਿਜ਼ਾਮ ਹੈ ਹਾਂ ਇਹ ਬਣ ਇਹ ਬਣ ਵੀ ਜਗ੍ਹਾ ਜੂਗਾ ਸਾਰੀ ਨਾ। ਇਸਤੇਮਾਲ 'ਚ ਜਿਹੜਾ ਨਾ ਇਹ ਦੇਖੋ ਤੁਸੀਂ ਤੇ ਉਹ ਤੁਹਾਨੂੰ ਦਿਖਾਉਂਦੇ ਆ ਜੀ ਉਹ ਜਿਹੜੇ ਪਪੂਲਰ ਉਦਣ ਵੀ ਤੁਹਾਨੂੰ ਮਾੜਾ ਜਿਹਾ ਦਿਖਾਇਆ ਸੀਗਾ, ਲੇਕਿਨ ਹੋਰ ਕੋਈ ਦਿਖਾ ਦਿੰਦੇ ਆ ਵੀ ਇੱਕ ਦੋ ਜੇ ਹੋਰ ਫੁੱਟ ਇੱਕ ਦੋ ਹੀ ਰਹੇ ਆ। ਉਹ ਨਿਕਲਿਆ ਸ਼ਾਖ ਨਿਚਲੀਆਂ ਸ਼ਾਖਾਂ ਫੁੱਟ ਰਹੀਆਂ ਨਾ ਹਲੇ। ਹਾਂ ਜਿਹੜੀਆਂ ਨਿਚਲੀਆਂ ਸ਼ਾਖਾਂ ਨਾ ਉਹ ਫੁੱਟਦੀਆਂ, ਉੱਪਰ ਵਾਲੀਆਂ ਨੇ ਹਲੇ ਲੈਣੇ ਆ 10-15। ਆਹ ਦੇਖੋ ਜੀ, ਆ ਦੇਖੋ ਇਹ ਕੈਪ ਪਪੂਲਰ ਜਿਹੜਾ ਆ ਇਹ ਫੁੱਟ ਰਿਹਾ। ਫੁੱਟ ਗਿਆ ਇਹਦਾ ਮਤਲਬ ਜਾਨ ਚ ਆ ਪਤਾ ਹੈ। ਹਾਂਜੀ ਆਹ ਦੇਖੋ ਇਹ ਜਿਹੜੇ ਫੁੱਟ ਪਏ ਤੇ ਇਹਨਾਂ ਨੇ ਤਾਂ ਫੁੱਟ ਹੀ ਜਾਣਾ ਜੀ। ਇੱਕ ਜਿਹੜਾ ਬਹੁਤੇ ਸਾਰੇ ਬੰਦਿਆਂ ਦਾ ਸਵਾਲ ਸੀ ਨਾ ਹਾਂ ਵੀ ਜੀ ਇਹ ਏਡੇ ਵੱਡੇ ਤੁਸੀਂ ਲਾਤੇ ਆ, ਇਹ ਫੁੱਟਣਗੇ ਵੀ ਕਿ ਨਹੀਂ ਨਹੀਂ, ਹੋਣਗੇ? ਇਹ ਤਾਂ ਜਦੋਂ ਫੁੱਟਣਗੇ ਫੇਰ ਹੀ ਆ ਨਾ। ਹਜੇ ਸਵਾਲ ਤਾਂ ਆਪਣੀ ਜਗ੍ਹਾ ਦੇ ਉੱਤੇ ਉੱਥੇ ਹੀ ਖਲੋਤਾ ਨਾ। ਦੇਖਣਾ ਦੋ ਜਿਹੜੇ ਆ ਫੁੱਟ ਗਏ ਆ ਹਾਂ ਹੈ ਤੇ ਇਸ ਤਰ੍ਹਾਂ ਹੌਲੀ ਹੌਲੀ ਸਾਰੇ ਜਿਹੜੇ ਆ ਨਾ ਫੁੱਟ ਜਾਣਗੇ। ਚਲੋ ਲੱਗ ਜੂਗਾ ਜੀ ਪਤਾ। ਰਾਣਾ ਸਾਹਿਬ ਕਹਿ ਰਹੇ ਆ ਵੀ 2 ਫੁੱਟ ਗਏ ਆ ਤੇ ਬਾਕੀ ਵੀ ਫੁੱਟ ਜਾਣਗੇ। ਬਾਕੀ ਸਵਾਲ ਉੱਥੇ ਦਾ ਉੱਥੇ ਹੀ ਖਲੋਤਾ ਹਲੇ ਭਾਈ। ਵੀ ਬਹੁਤ ਸਾਰੇ ਦੋਸਤ ਜਿਹੜੇ ਆ ਜਿਨ੍ਹਾਂ ਨੇ ਇਹ ਗੱਲ ਕੀਤੀ ਆ ਵੀ ਇਹ ਨਹੀਂ ਫੁੱਟਣੇ ਹੈਗੇ, ਉਹ ਸਵਾਲ ਉੱਥੇ ਹੀ ਆਪਣੀ ਜਗ੍ਹਾ ਹਜੇ ਖਲੋਤੇ ਆ। 2 ਫੁੱਟੇ ਆ ਇਨਸ਼ਾਅੱਲਾ। ਉਮੀਦ ਆ ਵੀ ਸਾਰੇ ਅਲਹਮਦੁਲਿਲਾ ਇਹ ਫੁੱਟਣਗੇ, ਰਹਿਣਾ ਇੱਕ ਵੀ ਕੋਈ ਨਹੀਂ ਹੈਗਾ। ਇਦਾਂ ਹੀ ਆ ਜੀ। ਤੇ ਬਾਕੀ ਜਿਹੜੀ ਆ ਕੱਦੂਆਂ ਵਾਲੀ ਗੱਲ ਆ, ਇਹ 'ਚ ਜਿਹੜਾ ਸਾਡਾ ਫੇਰ ਉਹ ਸਪਰਾਊਟ ਤਰ੍ਹਾਂ ਬਣ ਗਿਆ। ਸਪਰਾਊਟ ਜੋ ਮੈਂ ਕਿਹਾ ਸੀ ਉੱਦਾਂ ਹੋਏ ਪਏ ਆ, ਦਾਣੇ ਕੋਈ ਨਹੀਂ ਜੰਮੇ ਉਹਦੇ ਵਿੱਚ। ਮੈਂ ਜਿੱਤ ਗਿਆ ਹੋਇਆ। ਜਿਹੜੇ ਦੋਸਤ ਕਹਿੰਦੇ ਸੀਗੇ ਕਿ ਰਾਣਾ ਸਾਹਿਬ ਦੇ ਨਾਲ ਤੂੰ ਬਹਿਸ ਕਰ ਰਿਹਾ, ਇਹ ਕਰ ਰਿਹਾ, ਉੱਥੇ ਮੈਂ ਸੱਚਾ ਆ। ਤੇ ਹੁਣ ਭਾਵੇਂ ਤੁਸੀਂ ਜੋ ਮਰਜ਼ੀ ਫੈਸਲਾ ਤੁਸੀਂ ਕਰ ਸਕਦੇ ਆ। ਤੇ ਆ ਕੱਦੂ, ਟਿੰਡੀ ਤੇ ਪੱਠੇ, ਇਹਨਾਂ ਦਾ ਵੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਵੀ ਇਹ ਠੀਕ ਹੋ ਰਿਹਾ, ਗਲਤ ਹੋ ਰਿਹਾ, ਰਾਣਾ ਸਾਹਿਬ ਕਿੱਦਾਂ ਦਾ ਕਰ ਰਿਹਾ। ਤੇ ਬਾਕੀ ਜੀ ਅੱਜ 11ਵਾਂ ਰੋਜ਼ਾ ਰਮਜ਼ਾਨ ਸ਼ਰੀਫ ਆਸਤਾ ਆਸਤਾ ਜਨਾਬ ਜੀ, ਬਲਕਿ ਸਪੀਡ ਦੇ ਨਾਲ ਗੁਜ਼ਰਦਾ ਜਾ ਰਿਹਾ। ਤੇ ਆਹ ਰਾਣਾ ਸਾਹਿਬ ਕੀ ਕਰ ਲਿਆ? ਇਹ ਉੱਥੇ ਗਾਰੇ 'ਚ ਭਰ ਗਿਆ ਪੈਰ। ਕਿੱਥੇ? ਉੱਥੇ ਖਾਲੀ ਉੱਥੇ ਨਵੀਂ। ਪਿੱਛੇ? ਅੱਛਾ 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 ਇੱਕ ਹੋਰ ਅਸੀਂ ਪਹਿਲੇ ਨਾ ਮੁਜ਼ੰਮਲ ਸਾਹਿਬ ਕੇ ਉੱਥੇ ਲੱਗੇ ਹੋਏ ਸੀ ਨਾ ਜਿਹੜੇ ਸੁਹਾਂਜਣੇ, ਉਹਨਾਂ ਦੇ ਨਾਲ ਨੈਟ ਲਾ ਕੇ ਕੱਦੂ ਲਾਤਾ ਸੀ ਹੈ। ਔਰ ਉਹ ਕੱਦੂ ਵੀ ਇੱਥੇ ਖਾਸੇ ਕੱਦੂ ਨਹੀਂ ਨੈਟ ਤਾਂ ਰਾਣਾ ਸਾਹਿਬ ਮੈਂ ਦੱਸਤੀ ਵੀ ਬਾਂਸ ਲੱਗ ਕੇ ਹੋ ਸਕਦਾ, ਫਿਰ ਟਿੰਡੀ ਨਹੀਂ ਹੈ। ਹਾਂਜੀ ਉਹ ਟਿੰਡੀ ਤੇ ਥੋੜੇ ਜਿਹੇ ਦਿਨ ਹੁੰਦੀ ਆ। ਨੇ ਟਿੰਡੀ ਦਾ ਰਾਣਾ ਬੂਟਾ ਬਹੁਤ ਵੱਡਾ ਹੁੰਦਾ, ਫਿਰ ਟਿੰਡੀ ਨਾ ਲਵਾ ਮੈਂ ਖਰਚ ਗੱਲ ਮੈਂ ਕਹਿੰਨਾ ਵੀ ਨਹੀਂ ਉਹ ਠੀਕ ਹੈਗਾ। ਹੁਣ ਤੁਸੀਂ ਮੈਂ ਗੱਲ ਕਰੀ ਜਦੋਂ ਮੈਂ ਝੇੜਾ ਬਣਾ ਲਿਆ, ਮੈਨੂੰ ਪਤਾ ਹੁਣ ਤੁਹਾਨੂੰ ਬਾਂਸ ਯਾਦ ਆ ਗਿਆ ਤੇ ਤੁਹਾਨੂੰ ਜਾਲ ਵੀ ਯਾਦ ਆ ਜਾਣਾ। ਪਹਿਲੇ ਇੰਜ ਕੋਈ ਨਹੀਂ ਸੀਗਾ ਤੁਹਾਡੇ, ਮੈਂ ਕਸਮ ਲੈ ਲੂੰਗਾ ਤੁਹਾਡੇ ਕੋਲ ਫਿਰ। ਹਾਂ ਵੀ ਹੁਣ ਤੁਹਾਡੇ ਜੇਨ ਚ ਆਇਆ। ਲਓ ਜੀ। ਜਦੋਂ ਮੈਂ ਲਾਏ ਆ 10 ਫੁੱਟ ਦੇ ਨਹੀਂ ਰਾਣਾ ਮੈਨੂੰ ਪਤਾ ਉਸ ਗੱਲ ਦਾ। ਲਓ ਜੀ ਚਲੋ ਲਾ ਲਿਓ ਲਓ ਜੀ। ਹੁਣ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਤੇ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦੇ ਦਿਓ ਇਜਾਜ਼ਤ। ਆਖਰ ਦੇ ਉੱਤੇ ਹੋਈ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰੇ ਵੀਰਾਂ ਦੇ ਨਾਲ। ਦੁਆਵਾਂ ਦੇ ਵਿੱਚ ਯਾਦ ਰੱਖਿਓ ਜੀ। ਰੱਬ ਰੱਖ।